ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੇਡਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੈਂਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ 4.2 ਮੈਗਨੀਚਿਊਡ ਦਾ ਜਿਹੜਾ ਭੂਚਾਲ ਆਇਆ ਹੈਗਾ। 10:55 ਤੇ ਸਵੇਰੇ ਆਇਆ ਸੀ US ਜੀਓਲੋਜੀਕਲ ਸਰਵੇ ਦੇ ਮੁਤਾਬਕ। ਕਹਿੰਦੇ ਵੀ ਨਾਰਥ ਆਫ ਰੈਂਚੋ ਕੋਕਾਮੋਂਗਾ ਤੇ ਸੈਨ ਗੈਬਰੀਅਲ ਮਾਊਂਟੇਨਸ ਵਾਲਾ ਜੋ ਏਰੀਆ ਆ, ਉੱਥੇ ਐਪੀ ਸੈਂਟਰ ਸੀਗਾ। ਜੋ ਇਹ ਭੂਚਾਲ ਆ, ਇਸ ਨੂੰ ਲਿਟਲ ਕ੍ਰੀਕ ਅਰਥਕੁਏਕ ਕਰਕੇ ਜਿਹੜਾ ਡੱਬ ਕੀਤਾ ਗਿਆ ਹੈਗਾ। ਪਹਿਲਾਂ ਪ੍ਰੀਲਿਮਿਨਰੀ ਮੈਗਨੀਚਿਊਡ ਇਹਦੀ 4.6 ਸੀ, ਉਹ ਤੋਂ ਬਾਅਦ ਇਹਨੂੰ ਡਾਊਨਗ੍ਰੇਡ ਕਰਕੇ 4.1 ਕਰ ਦਿੱਤਾ ਗਿਆ। ਇਵੈਂਚੁਅਲੀ ਜੀਓਲੋਜੀਕਲ ਸਰਵੇ ਨੇ ਇਹਦਾ ਜੋ ਸਟਰੈਂਥ ਸੀ ਉਹ 4.2 ਦੱਸੀ ਹੈਗੀ ਆ। ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨਾਰਮਲ ਆਪਰੇਟਿੰਗ ਮੋਡ ਦੇ ਵਿੱਚ ਹੀ ਆ, ਕਿਸੇ ਤਰ੍ਹਾਂ ਦੀ ਕੋਈ ਇੰਜਰੀ ਵਗੈਰਾ ਨਹੀਂ ਰਿਪੋਰਟ ਕੀਤੀ ਗਈ। ਡਾਕਟਰ ਲੂਸੀ ਜੋਨਸ ਸਿਸਮੋਲੋਜਿਸਟ ਆ, ਫਾਊਂਡਰ ਆਫ ਡਾਕਟਰ ਲੂਸੀ ਜੋਨਸ ਸੈਂਟਰ ਫਾਰ ਸਾਇੰਸ ਤੇ ਸੁਸਾਇਟੀ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਭੂਚਾਲ ਆ 2 ਫਾਲਟ ਲਾਈਨ ਦੇ ਅਗੇਂਸਟ ਜਿਹੜਾ ਹੋਇਆ ਹੈਗਾ। ਸੋ ਭੂਚਾਲ ਆਉਣ ਤੋਂ ਬਾਅਦ ਵਰਾਈਜ਼ਨ ਦੇ ਜਿਹੜੇ ਕਸਟਮਰ ਸੀ, ਸੈੱਲਫੋਨ ਜਿਨ੍ਹਾਂ ਦੇ ਕੋਲ ਵਰਾਈਜ਼ਨ ਦਾ ਸੀ, ਖਾਸ ਕਰਕੇ ਵਿਕਟਰ ਵੈਲੀ ਏਰੀਆ ਦੇ ਵਿੱਚ, ਉਹਨਾਂ ਦੇ ਕਹਿੰਦੇ ਨਾ ਤਾਂ ਕਾਲਸ ਉਹ ਰਿਸੀਵ ਕਰ ਸਕੇ, ਨਾ ਹੀ ਉਹਨਾਂ ਦੀਆਂ ਕਾਲਸ ਜਾ ਸਕੀਆਂ। ਸੋ ਉਹਨਾਂ ਦੀ ਜਿਹੜੀ ਸਰਵਿਸ ਆ ਵਰਾਈਜ਼ਨ ਦੀ, ਉਹ ਵੀ ਡੈਡ ਹੋ ਗਈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਕਿਹਾ ਆ ਵੀ ਉਹ ਸੁਣਵਾਈ ਲੈਣ ਜਾ ਰਹੇ ਆ, ਉਹ ਕੇਸ ਦੇ ਉੱਤੇ ਫੈਸਲਾ ਇਵੈਂਚੁਅਲੀ ਸੁਣਾਉਣਗੇ ਵੀ ਕੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੂੰ ਕੋਲੋਰਾਡੋ ਨੇ ਅਯੋਗ ਕਰਾਰ ਦਿੱਤਾ ਸੀ 2024 ਦੇ ਲਈ, ਪ੍ਰੈਜ਼ੀਡੈਂਸ਼ੀਅਲ ਬੈਲਟ ਦੇ ਉੱਤੇ ਉਹਨਾਂ ਦਾ ਨਾਮ ਰਹਿ ਸਕਦਾ ਆ ਜਾਂ ਨਹੀਂ। 6 ਜਨਵਰੀ ਨੂੰ ਜਿਹੜੀ ਹਿੰਸਾ ਹੋਈ ਸੀ US ਕੈਪੀਟਲ ਦੇ ਵਿੱਚ, ਉਸ ਦੇ ਵਿੱਚ ਇਸ ਕੋਰਟ ਨੇ ਕਿਤੇ ਨਾ ਕਿਤੇ ਟਰੰਪ ਹੋਣਾ ਨੂੰ ਸੂਤਰਧਾਰ ਤੇ ਇਸ ਦੇ ਵਿੱਚ ਸ਼ਾਮਿਲ ਜਿਹੜਾ ਉਹ ਪਾਇਆ। ਇਨਸਰੈਕਸ਼ਨ ਦਾ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਉਹਨਾਂ ਦੇ ਉੱਤੇ ਧਾਰਾ ਦੇ ਤਹਿਤ ਇਹਨਾਂ ਨੂੰ ਡਿਸਕੁਆਲੀਫਾਈ ਜਿਹੜਾ ਉਹ ਕਰ ਦਿੱਤਾ ਸੀਗਾ। ਹੁਣ ਸੁਪਰੀਮ ਕੋਰਟ ਨੇ ਕਿਹਾ ਆ ਵੀ ਉਹ ਜਲਦ ਹੀ ਇਸ ਦੇ ਉੱਤੇ ਹੁਣ ਡਿਸਾਈਡ ਕਰਨਗੇ ਵੀ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜੋ ਉਹ ਅੱਗੇ ਚੱਲ ਰਹੇ ਆ ਵੀ ਉਹ ਬੈਲਟਸ ਦੇ ਉੱਤੇ ਆ ਸਕਦੇ ਆ ਜਾਂ ਨਹੀਂ। ਹੁਣ ਤੱਕ 2 ਸੂਬੇ ਹੋ ਚੁੱਕੇ ਆ ਜਿਨ੍ਹਾਂ ਨੇ ਟਰੰਪ ਹੋਣਾ ਨੂੰ ਅਯੋਗ ਕਰਾਰ ਦਿੱਤਾ ਹੋਇਆ ਆ ਉਹਨਾਂ ਦੇ ਸਟੇਟ ਦੇ ਬੈਲਟਸ ਦੇ ਉੱਤੇ ਆਉਣ ਦੇ ਲਈ। ਪਹਿਲਾ ਕੋਲੋਰਾਡੋ ਬਣਿਆ ਤੇ ਦੂਸਰਾ ਜਿਹੜਾ ਆ ਮੇਨ। ਜੀ, ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਿਹਾ ਵੀ ਸੁਪਰੀਮ ਕੋਰਟ ਮੈਨੂੰ ਯੂਨੈਨਿਮਸ ਡਿਸੀਜਨ ਦਊਗੀ। ਹੁਣ ਦੇਖਦੇ ਹਾਂ ਵੀ ਸੁਪਰੀਮ ਕੋਰਟ ਫਰਵਰੀ ਮਹੀਨੇ 'ਚ ਕਹਿੰਦੇ ਇਹਦਾ ਜਿਹੜਾ ਡਿਸੀਜਨ ਆ ਉਹ ਹੋਊਗਾ। ਇਹਦੇ ਵਿੱਚ ਸੁਪਰੀਮ ਕੋਰਟ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਸਟਿਸਿਸ ਐਮੀ ਬੈਰਟ, ਨੀਲ ਗੋਰਸ਼ਚ, ਬ੍ਰੈਟ ਕੈਵਨਾ, ਇਹ ਮੈਜੋਰਟੀ ਹੈਗੀ ਆ ਕੰਜ਼ਰਵੇਟਿਵ ਡਰਿਵਨ ਜੋ ਜੱਜ ਹੈਗੇ ਆ ਉਹਨਾਂ ਵੱਲ। ਸੋ ਇਹਨਾਂ 'ਚੋਂ 2 ਜੱਜ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਜਿਹੜੇ ਆ 3 ਅਪਾਇੰਟ ਕੀਤੇ ਸੀ। ਸੋ ਇਹ ਜਿਹੜਾ ਰਿਜ਼ਲਟ ਆਊਗਾ, ਸੋ ਹੋਪਫੁਲੀ ਇਹ ਤੋਂ ਬਾਅਦ ਕੁਛ ਨਾ ਕੁਛ ਜੋ ਆ ਪਤਾ ਲੱਗੂਗਾ। ਅਗਲੀ ਖਬਰ ਵੱਲ ਚਲੀਏ। ਆਪਣੇ ਡਿਫੈਂਸ ਸੈਕਟਰੀ ਲਾਇਡ ਆਸਟਨ, ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈਗਾ। ਕਹਿੰਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਉਹਨਾਂ ਨੂੰ ਨਵੇਂ ਸਾਲ ਵਾਲੇ ਦਿਨ
ਉਹਨਾਂ ਨੂੰ ਕੰਪਲੀਕੇਸ਼ਨਸ ਹੋਈਆਂ ਸੀਆਂ ਫਰੋਮ ਇਲੈਕਟਿਵ ਮੈਡੀਕਲ ਪ੍ਰੋਸੀਜਰ ਤੋਂ। ਸੋ ਉੱਥੇ ਐਡਮਿਟ ਕੀਤਾ ਗਿਆ। ਮੇਜਰ ਜਨਰਲ ਪੈਟ ਰਾਈਡਰ ਪੈਂਟਾਗਨ ਦੇ ਜੋ ਪ੍ਰੈਸ ਸੈਕਟਰੀ ਆ, ਉਹਨਾਂ ਨੇ ਕੋਈ ਨਿਊਜ਼ ਬਰੀਫ ਇਹਦੇ ਸੰਬੰਧ ਦੇ ਵਿੱਚ ਨਹੀਂ ਦਿੱਤੀ ਹੈਗੀ, ਪਰ ਇਹ ਦੱਸਿਆ ਗਿਆ ਆ ਉਹਨਾਂ ਵੱਲੋਂ ਵੀ ਰਿਕਵਰ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਰਹੇ ਹੈਗੇ ਆ। ਇਹ ਉਹਨਾਂ ਨੇ CNN ਨੂੰ ਦੱਸਿਆ। ਇਹ ਪੁੱਛਣ ਤੇ ਵੀ ਪੈਂਟਾਗਨ ਨੇ 4 ਦਿਨ ਕਾਹਤੇ ਨਹੀਂ ਲੋਕਾਂ ਨੂੰ ਜਿਹੜਾ ਨੋਟੀਫਾਈ ਕੀਤਾ ਵੀ ਡਿਫੈਂਸ ਸੈਕਟਰੀ ਹਸਪੀਟਲਾਈਜ਼ ਹੈਗੇ ਆ। ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਸੀ ਇਵੋਲਵ ਹੁੰਦੇ, ਸੋ ਇਸ ਕਰਕੇ ਆਪਾਂ ਵੇਟ ਕਰ ਰਹੇ ਸੀ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਸਟਨ ਜੋ ਆ ਬਹੁਤ ਕ੍ਰਿਟੀਕਲ ਮੈਂਬਰ ਹੈਗੇ ਆ ਉਹਨਾਂ ਦੀ ਟੀਮ ਦੇ, ਤੇ ਡਿਫੈਂਸ ਦੇ ਸੈਕਟਰੀ ਹੈਗੇ ਆ। ਤੇ ਇਸ ਟਾਈਮ ਮਿਡਲ ਈਸਟ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਆ ਉਧਰ ਯੂਕਰੇਨ ਤੇ ਰਸ਼ੀਆ ਦੇ ਵਿੱਚ। ਤੇ ਡਿਫੈਂਸ ਦੇ ਡਿਪਟੀ ਡਿਫੈਂਸ ਸੈਕਟਰੀ ਕੈਥਲੀਨ ਹਿਕਸ ਉਹ ਕਹਿੰਦੇ ਵੀ ਮੈਂ ਪ੍ਰੀਪੇਅਰਡ ਹੈਗੀ ਆ ਕਿਸੇ ਤਰ੍ਹਾਂ ਦੀ ਵੀ ਐਕਸਰਸਾਈਜ਼ ਜਦੋਂ ਦੇ ਲਈ, ਕਿਸੇ ਵੀ ਟਾਸਕ ਦੇ ਲਈ, ਜਦੋਂ ਡਿਫੈਂਸ ਸੈਕਟਰੀ ਜੀ ਹਸਪਤਾਲ ਦੇ ਵਿੱਚ ਹੈਗੇ ਆ। ਜੀ NRA ਦੇ ਚੀਫ ਆ, ਉਹਨਾਂ ਨੇ ਆਪਣਾ ਅਸਤੀਫਾ ਐਲਾਨ ਦਿੱਤਾ। ਵੇਨ ਲੇਪੀਅਰ ਕਹਿੰਦੇ ਵੀ ਉਹਨਾਂ ਦਾ ਜਿਹੜਾ ਅਸਤੀਫਾ ਹੈ 31 ਜਨਵਰੀ ਤੋਂ ਇਫੈਕਟ ਦੇ ਵਿੱਚ ਆਵੇਗਾ। NRA ਕਾਫੀ ਮਸ਼ਹੂਰ ਇੱਕ ਐਸੋਸੀਏਸ਼ਨ ਆ ਜਿਹੜੀ ਕਿ ਸੈਕਿੰਡ ਅਮੈਂਡਮੈਂਟ ਨੂੰ ਲੈ ਕੇ ਅਕਸਰ ਗੱਲਾਂ ਦੇ ਵਿੱਚ ਜਿਹੜੀ ਉਹ ਰਹਿੰਦੀ ਆ। ਕਿਤੇ ਵੀ ਜਦੋਂ ਵੀ ਕੋਈ ਮਾਸ ਸ਼ੂਟਿੰਗ ਹੁੰਦੀ ਆ ਜਾਂ ਗਨਜ਼ ਨਾਲ ਸੰਬੰਧਿਤ ਹੁੰਦੀ ਹੈ, ਇਹਨਾਂ ਦਾ ਕੋਈ ਨਾ ਕੋਈ ਬਿਆਨ ਰਹਿੰਦਾ ਹੈ। ਵੈਨ ਲਪੀਰ ਦੇ ਨਾਲ ਵੀ ਕਈ ਚੀਜ਼ਾਂ ਦੇ ਜਿਹੜੇ ਵਿਵਾਦ ਆ ਉਹ ਜੁੜੇ ਜਿਹੜੇ ਉਹ ਰਹੇ ਸੀਗੇ। ਕਾਫੀ ਜਿਹੜੀ ਗੁੱਥਮ ਗੁੱਥਾ NRA ਦੇ ਅੰਦਰ ਖਾਤੇ ਵੀ ਜਿਹੜੀ ਉਹ ਚੱਲ ਰਹੀ ਸੀ, ਤੇ ਇਹਨਾਂ ਦੇ ਅਹੁਦੇ ਤੋਂ ਇਹਨਾਂ ਨੂੰ ਲਾਉਣ ਦੀ ਜਾਂ ਉਤਰਨ ਦੀ ਮੰਗ ਵੀ ਅੰਦਰ ਖਾਤੇ ਜਿਹੜੀ ਹੋ ਰਹੀ ਆ। ਇਵੈਂਚੁਅਲੀ ਅੱਜ NRA ਦੇ ਜਿਹੜੇ ਚੀਫ ਆ ਵੇਨ ਲਪੀਅਰ ਆ, ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਆ ਉਹ ਐਲਾਨ ਕੀਤਾ ਹੈ। ਅਗਲੀ ਖਬਰ ਵੱਲ ਚੱਲੀਏ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਆਰਮੀ ਦਾ ਰਿਜ਼ਰਵਿਸਟ ਜੋ ਹੈਗਾ ਆ, ਉਸ ਨੂੰ ਅਕਿਊਜ਼ ਕੀਤਾ ਗਿਆ ਵੀ ਉਹ ਡਰੱਗ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਸੀ। FBI ਨੇ ਇਨਵੈਸਟੀਗੇਸ਼ਨ ਕੀਤੀ ਆ ਰੂਬੇ ਦੀ। ਕਹਿੰਦੇ 17 ਸਾਲਾਂ ਦਾ ਉਹਦਾ ਕੈਰੀਅਰ ਆ ਆਰਮੀ ਰਿਜ਼ਰਵ ਦੇ ਵਿੱਚ, ਤੇ ਉਹ ਵਰਕ ਕਰ ਰਿਹਾ ਸੀ ਕੈਲੀਫੋਰਨੀਆ ਨੈਸ਼ਨਲ ਗਾਰਡ ਹੈੱਡਕੁਆਟਰਸ ਮਾਥਰ ਦੇ ਵਿੱਚ, ਜੋ ਮਾਥਰ ਟਾਊਨ ਆ ਕੈਲੀਫੋਰਨੀਆ ਦੇ ਵਿੱਚ। ਉਹਦੀਆਂ ਡਿਊਟੀਆਂ ਇਹ ਸੀਗੀਆਂ ਵੀ ਕਾਊਂਟਰ ਡਰੱਗ ਟਾਸਕ ਫੋਰਸ, ਤੇ ਜਿਹਦੇ ਵਿੱਚ ਹਾਈ ਇੰਟੈਂਸਿਟੀ ਡਰੱਗ ਟ੍ਰੈਫਿਕਿੰਗ ਏਰੀਆ ਟੀਮ ਸੀ। ਟਾਸਕ ਫੋਰਸ ਦੈਟ ਇਜ਼ ਮੇਡ ਅਪ ਆਫ ਮਲਟੀਪਲ ਲਾ ਐਨਫੋਰਸਮੈਂਟ ਏਜੰਸੀਜ਼, ਜਿਹਦੇ ਵਿੱਚ ਬਹੁਤ ਸਾਰੀਆਂ ਏਜੰਸੀਜ਼ ਕੰਮ ਕਰ ਰਹੀਆਂ। ਤੇ ਇਸ ਕੰਪਲੇਂਟ ਦੇ ਵਿੱਚ ਇਹ ਕਿਹਾ ਗਿਆ ਵੀ ਰੂਬੇ ਨੇ ਸਾਰੀ ਜਿਹੜੀ ਆ ਇੱਕ ਆਪਰੇਸ਼ਨ ਦੀ ਡਿਟੇਲ ਆ, ਉਹ ਡਰੱਗ ਟ੍ਰੈਫਿਕਿੰਗ ਜੋ ਕਰ ਰਹੇ ਲੋਕ ਨਾਰਦਰਨ ਕੈਲੀਫੋਰਨੀਆ 'ਚ, ਉਹਨਾਂ ਨੂੰ ਜਿਹੜੀ ਦੱਸ ਦਿੱਤੀ ਸੀ। ਇੱਕ ਅਨਨੇਮ ਟ੍ਰੈਫਿਕਰ ਜਿਹੜਾ ਆ ਉਸ ਨੂੰ ਟਰਲਕ ਦੇ ਵਿੱਚ ਅਰੈਸਟ ਕੀਤਾ ਗਿਆ ਆ। ਉਹ ਇਲੀਗਲ ਮਰਵਾਨਾ ਡਿਸਟ੍ਰੀਬਿਊਟ ਕਰਦਾ ਸੀ, ਤੇ ਦੂਸਰੇ ਨੂੰ ਫ੍ਰਿਜ਼ਨੋ ਦੇ ਵਿੱਚ ਕੀਤਾ ਗਿਆ ਜੋ ਕੋਕੇਨ ਤੇ ਫੈਂਟਲਿਨ ਡਿਸਟ੍ਰੀਬਿਊਟ ਕਰਦਾ। ਸੋ ਦੇਖੋ ਫ੍ਰਿਜ਼ਨੋ 'ਚ ਕੋਕੇਨ ਤੇ ਫੈਂਟਲਿਨ ਦੋਨੋਂ ਡਿਸਟ੍ਰੀਬਿਊਟ ਕਰਦਾ ਸੀ। ਸੋ ਆਪਾਂ ਬਹੁਤ ਦਿਨਾਂ ਤੋਂ ਰੌਲਾ ਪਾ ਰਹੇ ਹਾਂ ਵੀ ਜਿਹੜੀ ਫੈਂਟਲਿਨ ਆ ਇਹ ਹੁਣ ਤੁਹਾਡੇ ਘਰਾਂ ਤੱਕ ਪਹੁੰਚ ਗਈ ਆ, ਸਾਰੇ ਜਣੇ ਇਹ ਤੋਂ ਬਚ ਕੇ ਰਹੋ। ਦਸੰਬਰ 2022 ਦੇ ਵਿੱਚ ਕੰਪਲੇਂਟ ਫਾਈਲ ਕੀਤੀ ਗਈ ਸੀ ਅਰੂਬੇ ਦੇ ਅਗੇਂਸਟ, ਤੇ ਉਸ ਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ। ਤੇ ਇੱਕ ਫੇਕ ਰੇਡ ਕਰਨੀ ਸੀ ਇਨਵੈਸਟੀਗੇਟਰਸ ਨੇ ਮਰਵਾਨਾ ਆਪਰੇਸ਼ਨ ਦੇ ਲਈ 2022 ਚ, ਤੇ ਉਹਦੇ ਚ ਉਹਨੇ ਦੇਖਿਆ ਵੀ ਟੈਕਸਟ ਮੈਸੇजेस ਇਨ ਆਲਰੇਡੀ ਡਰੱਗ ਟ੍ਰੈਫਿਕਿੰਗ ਆਰਗੇਨਾਈਜੇਸ਼ਨ ਨੂੰ ਦੇ ਦਿੱਤੇ ਸੀ। ਦੇਖੋ ਮੂਵੀ ਵਾਲੀ ਸਟੋਰੀ ਆ ਹਰਜੋਤ ਸਿੰਘ ਜੀ, ਵੀ ਕਿੱਦਾਂ ਜਿਹੜੇ ਅੰਦਰ ਜਿਹੜੇ ਮੋਲ ਹੁੰਦੇ ਆ ਉਹ ਦੱਸ ਦਿੰਦੇ ਆ ਵੀ ਛਾਪਾ ਮਾਰਨ ਤੋਂ ਪਹਿਲਾਂ। ਆਰਮੀ ਦਾ ਦੇਖੋ ਇੱਕ ਪਾਸੇ ਨਾਲ ਰਿਜ਼ਰਵਿਸਟ ਆ ਤੇ ਨਾਲ ਕੰਮ 17 ਸਾਲਾਂ ਤੋਂ ਹਾਂ ਵੀ ਉਹ ਕੀ ਜਿਹੜਾ ਉਹ ਕੰਮ ਕਰ ਰਿਹਾ ਆ, ਬੁਰਾ ਹੀ ਹਾਲ ਆ ਲੋਕਾਂ ਦੇ। ਹੁਣ ਉਹਦੇ ਉੱਤੇ ਜਿਹੜੇ ਚਾਰजेस ਆ, ਪੋਜੈਸ਼ਨ ਆਫ ਐਨ ਅਨਰਜਿਸਟਰਡ ਸ਼ਾਰਟ ਬੈਰਡ ਰਾਈਫਲ, ਤੇ ਉਹਦਾ ਜਿਹੜਾ ਫਾਈਨ ਹੋਊਗਾ ਤੇ 10 ਸਾਲਾਂ ਦੀ ਜਿਹੜੀ ਉਹਨੂੰ ਸਜ਼ਾ ਹੋ ਸਕਦੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਈ ਹਸਪਤਾਲਾਂ ਨੇ ਆਪਣੇ ਮਾਸਕ ਮੈਂਡੇਟਸ ਆ ਉਹਨਾਂ ਨੂੰ ਰਿਵਾਈਵ ਕਰ ਦਿੱਤਾ ਆ। ਉਹ ਕਹਿੰਦੇ ਵੀ ਰੈਸਪੀਟੋਰੀ ਜਿਹੜੀ ਵਾਇਰਸਿਸ ਆ ਉਹ ਬਹੁਤ ਜ਼ਿਆਦਾ ਵਧੇ ਆ, ਜਿਸ ਕਰਕੇ ਅਸੀਂ ਚਾਹ ਰਹੇ ਹਾਂ ਵੀ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹ ਜਿਹੜੇ ਆ ਮਾਸਕ ਜਿਹੜੇ ਆ ਉਹ ਲਗਾ ਕੇ ਹੀ ਚੱਲਣ। COVID-19 ਦੇ ਜਿਹੜੇ ਵੇਰੀਐਂਟ ਇਸ ਟਾਈਮ JN.1 ਆ, ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਰਿਹਾ ਆ। US ਤੇ ਜਿਹੜੇ ਆਲਰੇਡੀ ਕਹਿੰਦੇ ਵੀ ਹੈਲਥ ਸਿਸਟਮਸ ਆ ਅਜਿਹੇ ਸਪਾਈਕਸ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਆ।
ਇਸ ਮੌਕੇ ਮੁਲਕ ਭਰ ਦੇ ਵਿੱਚ 35,000 ਕੋਵਿਡ ਦੇ ਨਾਲ ਸੰਬੰਧਿਤ ਹਸਪੀਟਲਾਈਜੇਸ਼ਨਸ ਇਹ ਦੱਸੀਆਂ ਗਈਆਂ ਆ, ਜਿਹੜਾ ਹਫਤਾ 30 ਦਸੰਬਰ ਨੂੰ ਮੁੱਕਿਆ ਸੀਗਾ। ਇਹ ਉਸ ਤੋਂ ਪਿਛਲੇ ਹਫਤੇ ਦੇ ਨਾਲੋਂ 20% ਵੱਧ ਦੱਸੀਆਂ ਗਈਆਂ ਆ। CDC ਦਾ ਡਾਟਾ ਜਿਹੜਾ ਆ ਉਹ ਦੱਸ ਰਿਹਾ ਆ। ਕਨਫਰਮਡ ਫਲੂ ਕੇਸਿਸ ਉਹ ਵੀ ਵਧੇ ਨੇ, ਉਹ ਵੀ ਪਿਛਲੇ ਹਫਤੇ ਦੇ ਨਾਲੋਂ 17.5% ਉਹਨਾਂ ਦੇ ਵਿੱਚ ਇਜ਼ਾਫਾ ਹੋਇਆ ਆ। 38 ਸੂਬੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਇਸ ਟਾਈਮ ਹਾਈ ਰੈਸਪੀਟੋਰੀ ਜਿਹੜੀਆਂ ਇਲਨੈਸਿਸ ਆ, ਸਾਹ ਦੇ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਆ, ਉਹਨਾਂ ਦੇ ਵਿੱਚ ਰਿਕਾਰਡ ਵਾਧਾ ਹੋਇਆ ਆ। ਇਸੇ ਦੇ ਤਹਿਤ ਨਿਊਯਾਰਕ, ਕੈਲੀਫੋਰਨੀਆ, ਇਲੀਨੋਇਸ ਤੇ ਮੈਸੇਚਿਊਸਟ ਦੇ ਵਿੱਚ ਰਹਿ ਰਹੇ ਜਿਹੜੇ ਲੋਕ ਆ, ਹੈਲਥ ਕੇਅਰ ਫੈਸਿਲਿਟੀਜ਼ ਆ, ਉਹ ਹੁਣ ਮਾਸਕ ਮੈਂਡੇਟਸ ਨੂੰ ਇੱਕ ਵਾਰੀ ਫੇਰ ਦੁਬਾਰਾ ਰਿਟਰਨ ਜਿਹੜੀਆਂ ਆ ਉਹ ਕਰ ਰਹੇ ਆ। ਫਰੀਵੇ ਜੋ ਨਵਾਡਾ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਆ, ਉੱਥੇ ਕੱਲ ਬਹੁਤ ਵੱਡਾ ਜਿਹੜਾ ਸਨੋ ਸਟਾਰਮ ਆਇਆ। ਟਰੈਵਲਰਸ ਜੋ ਹਾਈਵੇ 15 ਫਰੀਵੇ ਦੇ ਉੱਤੇ ਜਾ ਰਹੇ ਸੀ ਨਵਾਡਾ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੱਲ। ਇੱਕ ਡਰਾਈਵਰ ਨੇ ਵੀਡੀਓ ਵੀ ਜੋ ਆ ਉਹ ਐਕਸ ਦੇ ਉੱਤੇ ਪਾਈ ਆ ਵੀ ਕਿਸ ਤਰ੍ਹਾਂ ਉਹ ਸਨੋ ਦੇ ਵਿੱਚ ਸਟਕ ਹੋ ਗਿਆ। ਲਾਸ ਵੇਗਸ ਰਿਵਿਊ ਜਰਨਲ ਨੇ ਵੀ ਕਿਹਾ ਬਹੁਤ ਸਾਰੀਆਂ ਰੋਡਸ ਕਲੋਜ਼ ਹੋ ਗਈਆਂ। ਐਰੀਜ਼ੋਨਾ ਵਾਲੇ ਬਾਰਡਰ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਸੋ ਕਹਿੰਦੇ ਮਾਊਂਟਨ ਪਾਸ ਨਵਾਡਾ ਦੇ ਵਿੱਚ ਜੋ ਐਲੀਵੇਟਡ ਹੈਗਾ 4730 ਫੁੱਟ ਤੇ, ਉੱਥੇ ਸਨੋ ਬਹੁਤ ਜ਼ਿਆਦਾ ਪਈ ਹੈਗੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਨੇ ਇਹ ਰਿਪੋਰਟ ਕੀਤਾ ਵੀ ਪੂਰੀ ਗੋਲਡਨ ਸਟੇਟ ਦੇ ਵਿੱਚ ਐਵਰੇਜ ਸਨੋ ਪੈਕ 25% ਅਬਵ ਹੈਗਾ ਐਨੂਅਲ ਐਵਰੇਜ ਦੇ। 5 ਇੰਚ ਸਨੋ ਜਿਹੜੀ ਆ ਉਹ ਲੀ ਕੈਨੀਅਨ ਦੇ ਏਰੀਆ ਜੋ ਆ ਉੱਥੇ ਅੱਜ ਪਈ ਹੈਗੀ ਆ। ਇਸੇ ਤਰ੍ਹਾਂ ਬੈਂਚਰਾ ਕਾਉਂਟੀ ਦੇ ਵਿੱਚ ਵੀ ਜੋ ਆ 237% ਤੋਂ ਵੱਧ ਜਿਹੜਾ ਸਨੋ ਪੈਕ ਹੈਗਾ ਆ ਉਹ ਜੀਅਰਲੀ ਜੇ ਦੇਖਿਆ ਜਾਵੇ ਉਹ ਇਸ ਸਾਰੇ ਏਰੀਏ ਦੇ ਵਿੱਚ ਪਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਗੱਲ ਕਰੀਏ ਤਾਂ ਕੈਲੀਫੋਰਨੀਆ ਕਹਿੰਦੇ ਵੀ ਮੁਲਕ ਭਰ ਦੇ ਵਿੱਚ ਅਜਿਹਾ ਵਾਹਦ ਸੂਬਾ ਬਣਿਆ ਆ ਜਿੱਥੇ ਸਭ ਤੋਂ ਵੱਧ ਅਨਸ਼ੈਲਟਰਡ ਹੋਮਲੈਸਨੈਸ ਦੇਖੀ ਗਈ ਆ। ਪਰਸੈਂਟੇਜ ਵਾਈਜ਼ ਕਹਿੰਦੇ ਵੀ ਜਿਹੜਾ ਆંકੜਾ ਆ ਇਹ ਇਸ ਦੇ ਵਿੱਚ ਦੇਖਿਆ ਗਿਆ ਆ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ 1,81,399 ਲੋਕ ਹੋਮਲੈਸਨੈਸ ਐਕਸਪੀਰੀਅੰਸ ਕਰ ਰਹੇ ਨੇ। ਇਹ ਕਿਸੇ ਵੀ ਸੂਬੇ ਦੇ ਨਾਲੋਂ ਸਭ ਤੋਂ ਵੱਧ ਜਿਹੜਾ ਉਹ ਦੇਖਿਆ ਗਿਆ ਹੈ। ਦੂਜੇ ਨੰਬਰ ਤੇ ਨਿਊਯਾਰਕ ਆਉਂਦਾ, ਉਹਦੇ ਵਿੱਚ 1,03,000 ਆ। ਇਹਨਾਂ ਦੇ ਵਿੱਚੋਂ ਆਪਾਂ ਜੇ ਦੇਖਿਆ ਜਾਵੇ ਤਾਂ ਕਹਿੰਦੇ 46.5% ਜਿਹੜੀ ਹੋਮਲੈਸਨੈਸ ਆ। ਤੇ ਕਹਿੰਦੇ ਵੀ ਉਹ ਜਿਹੜੇ ਵਿਦਾਊਟ ਸ਼ੈਲਟਰ, ਉਹਨਾਂ ਚੋਂ ਜਿਹੜੇ ਹੋਮਲੈਸ ਲੋਕ ਰਹਿ ਰਹੇ, ਉਹਨਾਂ ਚੋਂ 68% ਅਜਿਹੇ ਨੇ ਜਿਨ੍ਹਾਂ ਦੇ ਕੋਲ ਕੋਈ ਰਹਿਣ ਨੂੰ ਟਿਕਾਣਾ ਹੀ ਨਹੀਂ। ਹੁਣ ਜਿੱਦਾਂ ਇੱਥੇ ਸ਼ੈਲਟਰ ਵੀ ਬਣੇ ਹੁੰਦੇ ਆ, ਫਿਰ ਵੀ ਕਿਤੇ ਨਾ ਕਿਤੇ ਰੋਕ ਲੈਂਦੇ ਆ। ਉਹ ਵੀ ਕਹਿੰਦੇ ਇਹਨਾਂ ਦੇ ਵਿੱਚੋਂ ਚੀਜ਼ ਨਹੀਂ ਲੱਭ ਰਹੀ ਹੈਗੀ। ਸੋ ਮੁਲਕ ਭਰ ਦੇ ਵਿੱਚੋਂ ਇਸ ਟਾਈਮ ਸਭ ਤੋਂ ਵੱਧ ਜਿਹੜੇ ਹੋਮਲੈਸਨੈਸ ਦੇ ਜਿਹੜੇ ਆંકੜੇ ਆ, ਪਰਸੈਂਟੇਜ ਵਾਈਜ਼ ਵੀ ਤੇ ਆંકੜਿਆਂ ਵਾਈਜ਼ ਵੀ, ਕੈਲੀਫੋਰਨੀਆ ਜਿਹੜਾ ਆ ਇਸ ਕੈਟੇਗਰੀ ਦੇ ਵਿੱਚ ਲੀਡ ਕਰ ਰਿਹਾ ਆ। ਓਵਰਆਲ ਕੈਲੀਫੋਰਨੀਆ ਕਾਊਂਟ ਕਰਦਾ ਆ 28% ਜਿਹੜੇ ਪੀਪਲ ਐਕਸਪੀਰੀਅੰਸ ਕਰ ਰਹੇ ਆ ਹੋਮਲੈਸਨੈਸ ਪੂਰੀ ਕੰਟਰੀ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਅੱਧੇ ਅਜਿਹੇ ਨੇ ਜਿਨ੍ਹਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਸਰਕਾਰੀ, ਗੈਰ ਸਰਕਾਰੀ, ਪ੍ਰਾਈਵੇਟ ਜਾਂ NGO ਵਾਲਾ ਕੋਈ ਵੀ ਸ਼ੈਲਟਰ ਮੌਜੂਦ ਨਹੀਂ ਹੈਗਾ। ਸਿਆਲਾਂ ਦੇ ਵਿੱਚ ਅਕਸਰ ਹੀ ਇਹਨਾਂ ਚੀਜ਼ਾਂ ਕਰਕੇ ਖਾਸੀ ਜਿਹੜੀ ਪ੍ਰੋਬਲਮ ਆ ਉਹ ਆਉਂਦੀ ਆ। US ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੁੱਲ ਹੋਮਲੈਸਨੈਸ ਦਾ ਆંકੜਾ 6.5 ਲੱਖ ਨੂੰ ਪਾਰ ਜਿਹੜਾ ਆ ਉਹ ਕਰ ਚੁੱਕਾ ਆ। ਪਿਛਲੇ 1 ਸਾਲ ਦੇ ਵਿੱਚ ਹੋਮਲੈਸਨੈਸ ਅਮਰੀਕਾ 'ਚ 12% ਜਿਹੜੀ ਆ ਉਹ ਇਨਕਰੀਜ਼ ਹੋਈ ਆ। ਇਹ 2023 ਦਾ ਆંકੜਾ ਹੁਣ ਤੱਕ ਦਾ ਹੱਡ ਦੇ ਮੁਤਾਬਕ ਸਭ ਤੋਂ ਤੇਜ਼ੀ ਦੇ ਨਾਲ ਤੇ ਸਭ ਤੋਂ ਵੱਧ ਜਿਹੜਾ ਆ ਉਹ ਮੁਲਾਂਕਣ ਇਸ ਦਾ ਕੀਤਾ ਗਿਆ ਆ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ? ਸਨ ਮੈਕੀਨ ਕਾਉਂਟੀ ਦੇ ਵਿੱਚ ਜਿਹੜਾ ਮੰਟਿਕਾ ਸ਼ਹਿਰ ਆ, ਜਿੱਥੇ ਪੰਜਾਬੀਆਂ ਦੀ ਵਸੋਂ ਕਾਫੀ ਜ਼ਿਆਦਾ ਆ, ਕਹਿੰਦੇ ਵੀ ਉਹ ਮੋਸਟ ਐਕਸਪੈਂਸਿਵ ਆ ਟੂ ਰੈਂਟ ਐਨ ਅਪਾਰਟਮੈਂਟ। ਲੋੜਾਈ ਤੋਂ ਲੈ ਕੇ ਮਰਸਡ ਤੱਕ ਜਿੰਨੇ ਵੀ ਟਾਊਨ ਆਉਂਦੇ ਆ, ਉਹਨਾਂ ਦੇ ਵਿੱਚ ਮੰਟਿਕਾ ਸਭ ਤੋਂ ਜ਼ਿਆਦਾ ਮਹਿੰਗਾ ਗਿਣਿਆ ਗਿਆ। ਐਵਰੇਜ ਅਪਾਰਟਮੈਂਟ 2023 ਦੇ ਵਿੱਚ ਮੰਟਿਕੇ 'ਚ $2,087 ਪਰ ਮੰਥ ਸੀ, ਜੋ ਕਿ ਮੋਡੈਸਟੋ ਨਾਲੋਂ $428 ਜ਼ਿਆਦਾ ਆ ਤੇ ਸਟਾਕਟਨ ਨਾਲੋਂ 487
ਸਟਰਲਿੰਗ ਨਾਲੋਂ 500 ਤੇ ਮਰਸਡ ਨਾਲੋਂ $627 ਜ਼ਿਆਦਾ ਹੈਗੀ ਆ। ਨਾਰਦਰਨ ਸਰਮੇਕੀਨ ਵੈਲੀ ਦੇ ਵਿੱਚ ਸਰਮੇਕੀਨ, ਸਟੈਨੋਸਲਸ, ਮਰਸਡ ਕਾਉਂਟੀਜ਼ ਸਿਟੀਜ਼ ਲਾਗੇ ਛਾਗੇ ਹਾਈਵੇ 99 ਤੇ ਆਉਂਦੀਆਂ ਵਿਦ ਲੋਡਾਈ ਨਾਰਥ 'ਚ ਆ ਤੇ ਐਂਡਿੰਗ ਮਰਸਡ ਦੇ ਵਿੱਚ ਹੈਗਾ। ਸੋ ਮੰਟੀਕਾ ਸਭ ਤੋਂ ਮਹਿੰਗਾ ਸ਼ਹਿਰ ਗਿਣਿਆ ਗਿਆ ਜੇ ਇਸ ਨੂੰ ਬੇ ਏਰੀਏ ਨਾਲ ਕਾਊਂਟ ਕੀਤਾ ਗਿਆ ਜਾਈਏ ਤੇ ਸੈਨੋਜ਼ੇ ਨਾਲੋਂ ਕਹਿੰਦੇ ਵੀ $874 ਰੈਂਟ ਮੰਟੀਕੇ ਸਸਤਾ ਆ। ਸੈਨੋਜ਼ੇ 'ਚ ਐਵਰੇਜ ਰੈਂਟ ਅਪਾਰਟਮੈਂਟ ਦਾ 2961 ਆ। ਪਲੈਜ਼ੈਂਟਨ 'ਚ $741 ਸਸਤਾ ਹੈ ਪਲੈਜ਼ੈਂਟਨ ਨਾਲੋਂ ਮੰਟੀਕੇ 'ਚ, ਲਿਵਰਮੋਰ ਨਾਲੋਂ 484 ਤੇ ਟ੍ਰੇਸੀ ਨਾਲੋਂ $309। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯਾਦ ਹੋਣੀ ਆ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਆਪਾਂ ਬੀਤੇ ਦਿਨਾਂ ਦੇ ਵਿੱਚ ਆਈ ਸੀਗੀ, 10 ਸਾਲ ਦੇ ਨਿਆਣੇ ਨੇ ਇੱਕ ਦੂਜੇ 10 ਸਾਲ ਦੇ ਨਿਆਣੇ ਨੂੰ ਮਾਰ ਦਿੱਤਾ ਸੀ। ਉਸ ਮਾਮਲੇ ਵਿੱਚ ਜਿਹੜਾ ਮ੍ਰਿਤ 10 ਸਾਲਾਂ ਦਾ ਬੱਚਾ, ਉਸ ਦੀ ਮਾਂ ਦੇ ਰਿਐਕਸ਼ਨ ਜਿਹੜੇ ਹੁਣ ਆਏ ਆ, ਕੁਝ ਹੋਰ ਚੀਜ਼ਾਂ ਉਸ ਦੇ ਵਿੱਚ ਪਤਾ ਜਿਹੜੀਆਂ ਉਹ ਲੱਗ ਰਹੀਆਂ। ਬ੍ਰਿਟਨੀ ਫਰੀਡਸਨ ਉਸ ਦਾ ਨਾਮ ਆ। ਕਹਿੰਦੇ ਵੀ ਮ੍ਰਿਤ ਮੁੰਡੇ ਦੀ ਜਿਹੜੀ ਤਸਵੀਰ ਆ ਉਹ ਤਾਂ ਕਦੀ ਵੀ ਮੇਰੇ ਦਿਮਾਗ 'ਚੋਂ ਨਹੀਂ ਜਿਹੜੀ ਉਹ ਨਿਕਲੂਗੀ। ਕਹਿੰਦੇ ਵੀ ਗਰੋਸਰੀ ਸ਼ਾਪਿੰਗ ਤੋਂ ਅਸੀਂ ਵਾਪਸ ਆਏ ਸੀਗੇ। KJ ਜਿਹੜਾ ਮੁੰਡਾ ਜਿਸ ਤੇ ਗੋਲੀ ਲੱਗੀ ਆ, ਜਿਹਦੀ ਮੌਤ ਹੋਈ ਆ, ਉਹ ਕਹਿੰਦਾ ਵੀ ਉਹਨੇ ਮੇਰੇ ਨਾਲ ਮਦਦ ਕੀਤੀ ਤੇ ਉਹਨੇ ਪੁੱਛਿਆ ਵੀ ਮੈਂ ਹੋਰ ਮਦਦ ਕਰਾਂ, ਤੇ ਫਿਰ ਉਹ ਕਹਿੰਦਾ ਵੀ ਮੈਂ ਬਾਈਕ ਰਾਈਡ ਜਿਹੜੀ ਉਹ ਕਰਨ ਦੇ ਲਈ ਜਾਵਾਂ, ਤੇ ਕਹਿੰਦੀ ਮੈਂ ਉਹਨੂੰ ਮਨਜ਼ੂਰੀ ਦੇ ਦਿੱਤੀ ਵੀ ਜਾ ਆ। ਤੇ ਕਹਿੰਦੇ ਅਜੇ 15 ਮਿੰਟ ਵੀ ਨਹੀਂ ਸੀ ਹੋਏ, ਲੋਕਾਂ ਨੇ ਆ ਕੇ ਦਰਵਾਜ਼ਾ ਭੰਨਣਾ ਸ਼ੁਰੂ ਕਰਤਾ ਵੀ ਤੇਰੇ ਮੁੰਡੇ ਨੂੰ ਕੁਝ ਹੋ ਗਿਆ। ਫਿਰ ਉੱਥੇ ਜਾ ਕੇ ਜਦ ਪਤਾ ਲੱਗਾ ਵੀ ਮੇਰਾ ਮੁੰਡਾ ਤਾਂ ਉੱਥੇ ਥੱਲੇ ਜਿਹੜਾ ਮੂੰਹ ਨੂੰ ਕਰਕੇ ਰੋਡ ਦੇ ਉੱਤੇ ਜਿਹੜਾ ਉਹ ਪਿਆ ਸੀਗਾ। 53 ਸਾਲਾਂ ਦਾ ਆਰਕੀਟੀ ਡੇਵਿਸ, ਉਸ 10 ਸਾਲਾਂ ਦੇ ਮੁੰਡੇ ਦਾ ਪਿਓ ਜਿਸ ਨੇ ਗੋਲੀ ਚਲਾਈ ਆ, ਉਸ ਨੂੰ ਵੀ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਸੀ। ਆਪਣੀ ਪਿਓ ਦੀ ਗੱਡੀ 'ਚੋਂ ਉਹਨੇ ਜਿਹੜੀ ਗਨ ਚੋਰੀ ਕਰਕੇ ਉਹ ਚਲਾਈ ਸੀ, ਤੇ ਕਹਿੰਦੇ ਵੀ ਇਹ 2017 ਦੀ ਗਵਾਚੀ ਹੋਈ ਸਟੋਲਨ ਗਨ ਸੀਗੀ ਜਿਹੜੀ ਇਹ ਡੇਵਿਸ ਦੇ ਕੋਲ ਪਹੁੰਚੀ ਹੋਈ ਸੀਗੀ। ਕਹਿੰਦਾ ਇਹੀ ਨਹੀਂ, ਜਦੋਂ ਉਸਦੇ ਨਿਆਣੇ ਨੇ ਦੂਜੇ ਦੇ ਨਿਆਣੇ ਨੂੰ ਮਾਰ ਦਿੱਤਾ, ਇਸਨੇ ਬੰਦੂਕ ਜਿਹੜੀ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ 53 ਸਾਲਾ ਡੇਵਿਸ ਨੇ। ਤੇ ਹੁਣ ਕਹਿੰਦੇ ਵੀ ਉਸ ਦੇ ਉੱਤੇ ਚਾਰजेस ਜਿਹੜੇ ਆ ਉਹ ਲਿਆਂਦੇ ਗਏ ਆ ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਦੇ ਕੋਲੋਂ। ਪੀੜਤ ਦੀ ਜਿਹੜੀ ਮਾਂ ਨੇ ਕਿਹਾ ਵੀ ਇੱਕ ਗਰੋਨ ਮੈਨ ਸੀਗਾ, ਇਹਨੇ ਚੋਇਸਿਸ ਆਪ ਜਿਹੜੀਆਂ ਬਣਾਈਆਂ ਇਸ ਮੂਮੈਂਟ ਦੇ ਵਿੱਚ, ਜਿਹੜੀਆਂ ਉਹ ਬਣਾਈਆਂ ਉਹ ਬਹੁਤ ਹੀ ਨਿੰਦਣਯੋਗ ਆ, ਬਹੁਤ ਹੀ ਸਿੱਖ ਜਿਹੜੀਆਂ ਚੋਇਸਿਸ ਜਿਹੜੀਆਂ ਉਹ ਸੀਗੀਆਂ। ਤੇ ਨਾਲ ਹੀ ਉਹ ਕਹਿੰਦੀ ਆ ਵੀ ਮੈਂ ਉਮੀਦ ਕਰਦੀ ਹਾਂ ਵੀ ਉਹ 10 ਸਾਲਾਂ ਦੇ ਮੁੰਡੇ ਨੂੰ ਤੇ ਉਹਦੇ ਪਿਓ ਨੂੰ ਅਕਾਊਂਟੇਬਲ ਜਿਹੜਾ ਆ ਉਹ ਹੈਲਡ ਜਿਹੜਾ ਉਹ ਕੀਤਾ ਜਾਵੇ। ਜੱਜ ਨੇ ਡੇਵਿਸ ਦੀ ਕੋਈ ਵੀ ਬੇਲ ਸੈੱਟ ਨਹੀਂ ਕੀਤੀ, ਜਾਨੀ ਕਿ ਐਕਸਪਲੇਨਿੰਗ ਕਰ ਰਿਹਾ ਆ ਵੀ ਉਹ ਡੇਂਜਰ ਪੋਜ਼ ਕਰਦਾ ਆ ਕਮਿਊਨਿਟੀ ਨੂੰ, ਕਿਉਂਕਿ ਉਹਨੇ ਉਹ ਜਿਹੜੀ ਗਨ ਤੇ ਜਿਹੜੀ ਉਹ ਸੁੱਟੀ ਤੇ ਪਰ ਐਮੂਨੇਸ਼ਨ ਉਹਦੇ ਕੋਲ ਹੀ ਸੀਗਾ। ਸੋ ਹੁਣ ਉਸ ਦੀ ਬੌਂਡ ਦੀ ਹੀਅਰਿੰਗ 10 ਜਨਵਰੀ ਨੂੰ ਜਿਹੜੀ ਆ ਉਹ ਪਾ ਦਿੱਤੀ ਗਈ ਆ। ਡੇਵਿਸ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਫਾਇਰ ਆਰਮ ਦੇ ਨਾਲ ਰਿਲੇਟਡ ਚਾਰजेस, ਇਸ ਤੋਂ ਇਲਾਵਾ ਚਾਈਲਡ ਐਂਡੇਂਜਰਮੈਂਟ ਤੇ ਐਕਸੈਸਰੀ ਆਫਟਰ ਦਾ ਫੈਕਟ ਜਿਹੜਾ ਉਹ ਲਾਇਆ ਗਿਆ ਆ, ਪਰ ਕਹਿੰਦੇ ਵੀ ਉਸ ਦੇ ਉੱਤੇ ਮਰਡਰ ਚਾਰਜ ਨਹੀਂ ਲਗਾਇਆ ਗਿਆ ਹੈਗਾ। ਉਸ KJ ਦੇ ਪਰਿਵਾਰ ਵਾਲੇ ਇਸ ਚੀਜ਼ ਤੋਂ ਨਿਰਾਸ਼ ਨੇ ਵੀ ਡੇਵਿਸ ਨੂੰ ਇਸ ਦੇ ਲਈ ਮਰਡਰ ਚਾਰजेस ਦੇ ਵਿੱਚ ਅਕਾਊਂਟੇਬਲ ਨਹੀਂ ਹੈਲਡ ਕੀਤਾ ਜਾ ਰਿਹਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸਨੋ ਦਾ ਕਾਫੀ ਇੰਪੈਕਟ ਪੈਣ ਜਾ ਰਿਹਾ ਆ, ਖਾਸ ਕਰਕੇ ਜਿਹੜੇ ਲੋਕ ਇਸ ਵੀਕਐਂਡ ਦੇ ਦੌਰਾਨ ਸਿਆਰਾਜ਼ ਨੂੰ ਜਾਊਗੇ ਉਹਨਾਂ ਨੂੰ ਇੱਥੇ ਜਾਣ ਤੋਂ ਬਚਣਾ ਚਾਹੀਦਾ। ਕਹਿੰਦੇ ਇਫ ਯੂ ਆਰ ਪਲਾਨਿੰਗ ਟੂ ਟਰੈਵਲ ਟੂ ਲੇਕ ਤਾਹੋ ਇਸ ਵੀਕਐਂਡ ਦੇ ਵਿੱਚ, ਤੇ ਸਟਾਰਮ ਸਿਸਟਮ ਆਉਣਾ ਆ ਜਿਹਦੇ ਨਾਲ ਬਹੁਤ ਜ਼ਿਆਦਾ ਸਨੋ ਆ ਰਹੀ ਆ। ਸ਼ਨੀਚਰਵਾਰ ਨੂੰ ਇਹ ਸ਼ੁਰੂ ਹੋ ਜਾਣਾ, ਸਨੀ ਤੇ ਕੂਲ ਫਰਾਈਡੇ ਤੋਂ ਬਾਅਦ ਸ਼ਨੀਚਰਵਾਰ ਨੂੰ ਜੋ ਆ ਬਹੁਤ ਜ਼ਿਆਦਾ ਸਨੋ ਇਸ ਏਰੀਏ ਦੇ ਵਿੱਚ ਪਊਗੀ। ਉਸ ਤੋਂ ਬਾਅਦ ਫਿਰ ਜਿਹੜਾ ਮੀਂਹ ਆ ਰਿਹਾ, ਸੋ ਜੋ ਸਿਆਰਾ ਏਰੀਏ 'ਚ ਜਾ ਰਿਹਾ ਘੁੰਮਣ ਫਿਰਨ, ਉਹਨਾਂ ਨੂੰ ਇੱਥੋਂ ਬਚਣਾ ਚਾਹੀਦਾ ਹੈ। ਜੀ, ਬਾਕੀ ਓਵਰਆਲ ਈਸਟ ਵਾਲੇ ਪਾਸੇ ਵੀ ਖਾਸਾ ਜਿਹੜਾ ਸਟਾਰਮ ਆ ਰਿਹਾ, ਕਾਫੀ ਬਰਫ਼ਬਾਰੀ ਹੋਣੀ ਆ, ਜਿਹੜਾ ਜੀਵਨ ਆ ਪੂਰੀ ਤਰ੍ਹਾਂ ਉੱਥੇ ਪ੍ਰਭਾਵਿਤ ਹੋਣ ਜਾ ਰਿਹਾ। ਸੋ ਜਿਹੜੇ ਡਰਾਈਵ ਕਰਦੇ ਨੇ, ਜਿਨ੍ਹਾਂ ਨੇ ਉੱਧਰ ਨੂੰ ਟਰੱਕਾਂ ਵਗੈਰਾ ਤੇ ਜਾਣਾ ਆ ਜਾਂ ਉੱਧਰ ਰਹਿੰਦੇ ਆ, ਵੀ ਭਾਈ ਆਪਣੀ ਵਿੰਟਰ ਪ੍ਰੈਪਰੇਸ਼ਨ ਪੂਰੀ ਜਿਹੜੀ ਉਹ ਰੱਖੋ, ਬਚਾਅ ਜਿਹੜਾ ਉਹ ਰੱਖੋ। ਅਕਸਰ ਇਹੋ ਜਿਹੇ ਸਟਾਰਮਸ ਦੇ ਵਿੱਚ ਬਿਜਲੀ ਵਗੈਰਾ ਵੀ ਗੁੱਲ ਜਿਹੜੀ ਉਹ ਹੋ ਜਾਂਦੀ ਹੁੰਦੀ ਆ, ਧਿਆਨ ਜਿਹੜਾ ਉਹ ਜ਼ਰੂਰ ਦਿਓ। ਟਰੈਵਲ ਨੂੰ ਬਹੁਤ ਜ਼ਿਆਦਾ ਅਸਰ ਇਸ ਦੇ ਕਰਕੇ ਪਏਗਾ, ਫਲਾਈਟਾਂ ਵਗੈਰੀਆਂ ਜਿਹੜੀਆਂ ਡਿਲੇ ਤੇ ਕੈਂਸਲ ਹੋ ਸਕਦੀਆਂ ਨੇ। ਤੇ ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਅੱਜ ਜੇ ਮਾਰਕੀਟਸ ਦੇ ਹਾਲ ਦੱਸਦੇ ਜਾਈਏ, ਡਾਊ ਜੋਨ ਅੱਜ 26 ਪੁਆਇੰਟ ਵੱਧ ਕੇ 37,466 ਤੇ ਬੰਦ ਹੋਇਆ। S&P 9 ਪੁਆਇੰਟ ਵੱਧ ਕੇ 4697 ਤੇ
ਨੈਸਡੈਕ 14 ਪੁਆਇੰਟ ਵੱਧ ਕੇ 14,524 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,053 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ ਇਸ ਦੇ ਵਿੱਚ ਫਿਰ ਵਾਧਾ ਹੋਇਆ ਆ, 4.04% ਤੱਕ ਪਹੁੰਚ ਗਈ ਆ। ਤੇ ਬਿਟਕੋਇਨ 44,132 ਤੇ ਇਥੀਰੀਅਮ $2,262 ਦੇ ਬਰਾਬਰ ਚੱਲ ਰਿਹਾ ਹੈ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 18 ਪੈਸੇ ਰਹੇ ਆ, ਤੇ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ, ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।